ਆਪਾਂ ਟਰੱਕਿੰਗ ਵੱਲ ਆਈਏ ਰਮਨ ਜੀ। ਆਪਣੇ FMCSA ਨੇ ਕਿਹਾ ਵੀ ਟਰੱਕਿੰਗ ਇੰਡਸਟਰੀ ਨੂੰ ਪ੍ਰੀਪੇਅਰ ਹੋਣਾ ਪੈਣਾ। ਮੋਟਿਸ ਰਜਿਸਟ੍ਰੇਸ਼ਨ ਸਿਸਟਮ ਜਿਹੜਾ ਰੋਲ ਆਊਟ ਹੋਣਾ ਬਾਈ ਮਈ 14 ਡੈਡਲਾਈਨ। ਬਿਲਕੁਲ ਜੀ, ਬਿਲਕੁਲ। ਮੋਟਰ ਸਿਸਟਮ ਜਿਹੜਾ ਆ ਉਹ ਮਈ ਦੇ ਵਿੱਚ ਆ ਰਿਹਾ ਹੈਗਾ। ਸੋ ਹਰ ਇੱਕ ਨੂੰ ਉਹਦੇ ਲਈ ਰੈਡੀ ਹੋਣਾ ਪੈਣਾ ਆ। ਸੋ ਜੇ ਤੁਸੀਂ ਅਜੇ ਤੱਕ ਤੁਹਾਡੇ ਅਕਾਊਂਟ ਵਗੈਰਾ ਨਹੀਂ ਖੁੱਲ੍ਹੇ ਹੈਗੇ ਜਾਂ ਕਾਫੀ ਜਗ੍ਹਾ ਦੇਖੀ ਦੀ ਹੈ ਕਿ ਅਕਾਊਂਟ ਸਿੱਧੇ ਨਹੀਂ ਹੈਗੇ। ਸੋ ਹੁਣ ਜੋਤ ਭਾਜੀ ਰਾਜਕਰਨ ਇੱਕ ਜੀ। ਜਿਹੜੀ ਚੀਜ਼ ਸਾਰਿਆਂ ਨੂੰ ਵੱਡੀ ਹੋਣੀ ਆ ਕਿ ਤੁਸੀਂ ਹੁਣ ਆਪਣੇ ਅਕਾਊਂਟ ਦਾ ਐਕਸੈਸ ਐਵੇਂ ਹੀ ਨਹੀਂ ਦੇ ਸਕਦੇ ਕਿ ਤੁਸੀਂ ਕਿਸੇ ਨੂੰ ਵੀ ਐਕਸੈਸ ਫੜਾਤਾ, ਕਿਸੇ ਨੂੰ ਵੀ ਦੇਤਾ, ਤੁਸੀਂ ਇਹ ਲੌਗਇਨ ਕਰ ਲਿਓ, ਤੁਸੀਂ ਕਰ ਲਿਓ। ਸੋ ਹਰ ਇੱਕ ਚੀਜ਼ ਜਿਹੜੀ ਆ ਉਹ ਬੜੀ ਮੋਨੀਟਰਡ ਹੋ ਜਾਣੀ ਆ। ਬਹੁਤ ਜ਼ਿਆਦਾ ਉਹ ਜਿਹੜੀ ਆ ਆਈਡੀ ਮੀ ਆ ਜਿਹਦੇ ਨਾਲ ਹੋਮਲੈਂਡ ਸਿਕਿਉਰਿਟੀ ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਆ, ਜਿੱਥੇ ਤੁਹਾਨੂੰ ਉੱਥੇ ਚੈੱਕ ਕੀਤਾ ਜਾਂਦਾ ਆ, ਤੁਹਾਡੀ ਉੱਥੇ ਫੋਟੋ ਲਈ ਜਾਂਦੀ ਹੈ, ਸਾਰਾ ਕੁਛ। ਸੋ ਉਸ ਸੇਮ ਸਿਸਟਮ ਦੇ ਨਾਲ ਹੁਣ ਜਿਹੜਾ ਚੈੱਕਅਪ ਆ ਉਹ ਹੋਇਆ ਕਰਨਾ ਆ। ਇਹਦੇ ਨਾਲ ਰਾਜਕਰਨ ਜਿਹੜਾ ਇਸ ਵੇਲੇ ਇੱਕ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਸਾਰਿਆਂ ਨਾਲੋਂ ਵੱਡਾ ਲੂਪ ਹੋਲ ਜਿਹੜਾ ਆ ਉਹ ਕਲੋਜ਼ ਹੋਣ ਜਾ ਰਿਹਾ ਆ। ਕਲੋਜ਼ ਹੋ ਗਿਆ ਆ ਇਸ ਵੇਲੇ 27 ਅਪ੍ਰੈਲ ਨੂੰ ਇਹਦੇ ਉੱਤੇ ਜਿਹੜਾ ਆ ਲਾਗੂ ਹੋ ਚੁੱਕਾ ਆ। ਸੋ ਹੁਣ ਜਿੰਨੇ ਵੀ ਯੂਜ਼ਰ ਹੈਗੇ ਆ, ਖਾਸ ਕਰਕੇ ਜਿਹੜੇ TPA ਹੈਗੇ ਆ, ਥਰਡ ਪਾਰਟੀ ਐਡਮਿਨਿਸਟ੍ਰੇਟਰ ਹੈਗੇ ਆ, SAP ਹੈਗੇ ਆ, MRO ਮੈਡੀਕਲ ਰਿਵਿਊ ਆਫਿਸਰ ਹੈਗਾ ਆ, ਆਪਣੀ ਕੰਪਨੀ ਹੈਗੀ ਆ, ਹਰ ਇੱਕ ਨੂੰ ਉਸ ਆਈਡੀਮੀਆ ਦੇ ਵਿੱਚੋਂ ਮਤਲਬ ਕਿ ਜਿਹੜਾ ਪੂਰਾ ਚੈੱਕ ਕਰਕੇ ਫਿਰ ਹੀ ਉਹਨਾਂ ਦਾ ਅਕਾਊਂਟ ਖੁੱਲ੍ਹਣਾ ਹੈਗਾ। ਔਰ ਸੌਰੀ ਮੈਂ ਤੁਹਾਨੂੰ ਇੱਥੇ ਰੋਕ ਰਿਹਾ, ਮੈਨੂੰ ਇਹ ਦੱਸਿਓ ਵੀ ਲੂਪ ਹੋਲ ਸੀਗਾ ਕੀ ਤੇ ਹੁਣ ਬੰਦ ਕਿੱਦਾਂ ਹੋਇਆ ਹੈ, ਇਹ ਥੋੜਾ ਐਕਸਪਲੇਨ ਕਰ ਦਿਓ। ਸੋ ਲੂਪ ਹੋਲ ਆਪਾਂ ਨੂੰ ਸ਼ਾਇਦ ਮੈਂ ਵੀ ਕਾਫੀ ਸਟੱਡੀ ਕਰਨ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਹੁਣ ਪਤਾ ਲੱਗੀਆਂ ਹੈਗੀਆਂ, ਔਰ ਬਾਅਦ 'ਚ ਇਹ ਸਮਝ ਆਇਆ ਕਿ ਨਹੀਂ ਯਾਰ, ਇਹ ਲੂਪ ਹੋਲ ਜਿਹੜਾ ਆ ਇਹ ਸਾਰੇ ਪਾਸੇ ਸੀਗਾ। ਸੋ ਲੂਪ ਹੋਲ ਸਾਰਿਆਂ ਨਾਲੋਂ ਵੱਡਾ ਸੀਗਾ ਰਾਜਕਰਨ ਬਈ, ਜਿਹਦੇ ਵਿੱਚ ਕਈ ਐਸੇ ਲੋਕੀ ਜਿਹੜੇ ਸੀਗੇ TPA ਦੇ ਅੰਡਰ, ਥਰਡ ਪਾਰਟੀ ਐਡਮਿਨਿਸਟ੍ਰੇਟਰ, SAP ਦੇ ਅੰਡਰ, ਉਹ ਸੈਲਫ ਸਰਟੀਫਾਈ ਕਰਕੇ ਆ ਜਾਂਦੇ ਸੀਗੇ ਆਪਣੇ ਆਪ ਨੂੰ। ਜਿਹੜਾ SAP ਸੀਗਾ, ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਆ, ਉਹ ਤੁਹਾਡੀ ਡਿਗਰੀ ਹੋਣੀ ਚਾਹੀਦੀ ਆ ਆਲਮੋਸਟ ਡਾਕਟਰ ਦੇ ਮਤਲਬ ਕਿ ਲੈਵਲ ਦਾ ਬੰਦਾ ਹੁੰਦਾ ਜਿਹੜਾ ਉਹ ਕਰਦਾ ਆ। ਸੋ ਇਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਬੰਦਾ ਹੈਗਾ ਡਰਾਈਵਰ ਜਿਹੜਾ ਆ, ਉਹਨੂੰ ਲੁਈਜ਼ੀਆਨਾ ਦੇ ਵਿੱਚ ਗ੍ਰਿਫਤਾਰ ਕੀਤਾ ਜਦ ਕਿ ਉਹ ਅੰਡਰ ਦਾ ਇਨਫਲੂਐਂਸ ਸੀਗਾ। ਉਹਦੇ ਕੋਲ ਕੋਕੇਨ ਸੀਗੀ, ਉਹਦੇ ਕੋਲ ਡਰੱਗ ਸੀਗੇ, ਔਰ ਉਹਨੇ ਡਰੱਗ ਖਾਧੀ ਹੋਈ ਸੀ। ਸੋ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਉਹਦਾ ਪਤਾ ਲੱਗਾ ਜੀ, ਉਹਨੇ ਵਾਇਓਮਿੰਗ ਦੇ ਵਿੱਚ ਜਾਂ ਹੋਰ ਉਧਰਲੀਆਂ ਸਟੇਟਸ ਦੇ ਵਿੱਚ ਆਪਣੇ ਆਪ ਨੂੰ ਐਜ਼ ਅ SAP ਸਾਈਨ ਅਪ ਕੀਤਾ ਹੋਇਆ, ਜਿਹੜਾ ਆਪ ਡਰੱਗ 'ਚ ਫੜਿਆ ਗਿਆ। ਹਾਂਜੀ, ਉਹਨੇ ਆਪ SAP ਸਾਈਨ ਅਪ ਕੀਤਾ ਹੋਇਆ ਆਪਣੇ ਆਪ ਨੂੰ। ਤੇ SAP ਸਾਈਨ ਅਪ ਕਰਨ ਤੋਂ ਬਾਅਦ ਉਹ ਡਰਾਈਵਰਸ ਨੂੰ $200 ਤੋਂ ਲੈ ਕੇ $500 ਤੱਕ ਚਾਰਜ ਕਰਦਾ ਸੀਗਾ ਕਿ ਜਿੱਥੇ ਉਹਨਾਂ ਦੇ ਜਿਹੜੇ SAP ਦਾ ਪ੍ਰੋਗਰਾਮ ਆ, ਉਹਨਾਂ ਨੂੰ ਕਲੀਅਰੈਂਸ ਦੇ ਦਿੰਦਾ ਸੀਗਾ, ਜਿਹੜੇ ਕਿ ਡਰਾਈਵਰ ਜਿਹੜੇ ਪ੍ਰੋਹਿਬਿਟਡ ਸੀਗੇ ਉਹਦੇ ਵਿੱਚ, ਉਹਨਾਂ ਨੂੰ ਕਲੀਅਰ ਕਰ ਦਿੰਦਾ ਸੀਗਾ। ਤੇ ਉਹ ਰਿਸ਼ਵਤ ਦੇ ਕੇ ਬੇਸਿਕਲੀ ਕਹਿੰਦਾ ਵੀ ਚਲਾਓ, ਤੁਸੀਂ ਵੀ ਗੱਡੀ ਚਲਾਓ ਮੇਰੇ ਵਾਂਗੂ। ਕਿਉਂਕਿ ਹੁਣ ਏਦਾਂ ਨਾ ਕਿ ਜਿਹੜਾ SAP ਹੈਗਾ, SAP ਦੇ ਹੱਥ ਇਹ ਪਾਵਰ ਹੈਗੀ ਆ ਕਿ SAP ਤੁਹਾਨੂੰ ਜਿਹੜੀ ਆ ਤੁਹਾਡੀ ਜਿਹੜੀ ਆ ਵਾਇਲੇਸ਼ਨ ਆ ਕਲੀਅਰ ਕਰ ਸਕਦਾ, ਠੀਕ ਹੈ ਨਾ। ਉਸ ਤੋਂ ਬਾਅਦ ਉਹਨੇ ਹੋਰ ਵੀ ਕਈ ਚੀਜ਼ਾਂ ਕੀਤੀਆਂ। ਉਸ ਤੋਂ ਬਾਅਦ ਉਹਨੇ ਲੋਕਾਂ ਦੇ ਜਿਹੜੇ ਡਰੱਗ ਟੈਸਟ ਹੁੰਦੇ ਆ, ਜਿਹੜੇ ਫਾਲੋ ਅਪ ਡਰੱਗ ਟੈਸਟ ਹੁੰਦੇ ਆ, ਉਹ ਵੀ ਜਿਹੜੇ ਆ ਬਿਨਾਂ ਕਿਰਾਏ ਤੋਂ ਉਹਨਾਂ ਨੂੰ ਕਲੀਅਰੈਂਸ ਦਿੰਦਾ ਰਿਹਾ, ਉਹਨਾਂ ਨੂੰ ਉੱਦਾਂ ਹੀ ਕੱਢਦਾ ਰਿਹਾ। ਸੋ ਇਹ ਜਿਹੜਾ ਲੂਪ ਹੋਲ ਸੀਗਾ ਬੜਾ ਵੱਡਾ ਸੀਗਾ। ਇਹ ਲੂਪ ਹੋਲ ਹੁਣ ਜਿਹੜਾ ਆ ਕਿਉਂਕਿ SAP ਦੇ ਵਿੱਚ ਨਿਕਲਿਆ ਹੈਗਾ, ਜਿਹੜੀਆਂ ਟੈਸਟਿੰਗ ਲੋਕੇਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਕਾਰਵਾਈ ਚੱਲ ਰਹੀ ਹੈਗੀ ਆ ਇਸ ਵੇਲੇ। MRO ਜਿਹੜਾ ਮੈਡੀਕਲ ਰਿਵਿਊ ਆਫਿਸਰ ਆ, ਹਰ ਇੱਕ ਥਾਂ ਰਾਜਕਰਨ, ਹਰ ਇੱਕ ਥਾਂ ਇੱਕੋ ਹੀ ਚੀਜ਼ ਸੀਗੀ ਕਿ ਤੁਸੀਂ ਇੱਕ ਚੈੱਕ ਮਾਰਕ ਕਰਤਾ ਵੀ ਹਾਂ ਮੈਂ MRO ਆ, ਹਾਂ ਮੈਂ SAP ਆ, ਹਾਂ ਮੈਂ TPA ਆ। ਜਿੱਦਾਂ ELD ਦਾ ਸੀਗਾ, ਸੈਲਫ ਸਰਟੀਫਾਈ ਕਰ ਲਿਆ, ਬਸ ਉਹੀ ਚੀਜ਼। ਸੋ ਉਹ ਚੀਜ਼ ਇਹ ਹੁਣ ਬੰਦ ਹੋ ਗਿਆ, ਇਹ ਹੁਣ ਰੁਕਣਾ ਕਿੱਦਾਂ ਹੈ? ਜਿਹੜਾ ਲੂਪ ਹੋਲ ਬੰਦ ਕਿੱਦਾਂ ਕੀਤਾ ਇਹਨਾਂ ਨੇ? ਇਹਨਾਂ ਨੇ ਦੱਸਤਾ ਨਾ ਕਿ ਹਰ ਇੱਕ ਬੰਦਾ ਜਿਹੜਾ ਹੁਣ ਆ ਉਹ ਆਈਡੀ ਦੇ ਥਰੂ ਜਾਊਗਾ, ਉਹ ਉਸ ਤੋਂ ਬਿਨਾਂ ਉਹ ਸਾਈਨ ਅਪ ਨਹੀਂ ਕਰ ਸਕਦਾ। ਤੇ ਐਗਜ਼ਿਸਟਿੰਗ ਜਿਹੜੇ ਵਿੱਚ ਬੰਦੇ ਹੈਗੇ ਆ, ਉਹਨਾਂ ਦੀ ਜਿਹੜੀ ਆਈਡੀ ਆ ਉਹ ਉਹਨਾਂ ਨੇ ਅਨਾਊਂਸਮੈਂਟ ਕਰਨੀ ਹੈ। ਲੇਕਿਨ ਹੁਣ ਤੋਂ ਗਾਂ ਤੱਕ ਜਿਹੜਾ ਅੱਗੇ ਟਾਈਮ ਆ, ਉਹ ਜਿਹੜਾ ਆ ਉਹਦੇ ਵਿੱਚ ਹੁਣ ਤੁਸੀਂ ਵਿਦਆਊਟ ਉਹਦੇ ਆਈਡੀ ਦੇ ਵਿੱਚੋਂ ਜਾਣ ਦੇ ਬਿਨਾਂ ਤੁਸੀਂ ਸਾਈਨ ਅਪ ਨਹੀਂ ਕਰ ਸਕਦੇ।
ਤੁਸੀਂ ਫਿਰ ਉਹਦੀ ਵੈਰੀਫਿਕੇਸ਼ਨ ਪ੍ਰੋਸੈਸ ਉਹਨਾਂ ਨੇ ਜਿਹੜਾ ਬੈਕ ਐਂਡ ਤੇ ਲਾਇਆ ਹੈਗਾ, ਉਹ ਸਾਰਾ ਕੁਝ ਕਰਨ ਤੋਂ ਬਿਨਾਂ ਤੁਸੀਂ ਉਹਦੇ ਵਿੱਚ ਸਾਈਨ ਅਪ ਨਹੀਂ ਹੋ ਸਕਦੇ। ਤੇ ਠੀਕ ਹੈ। ਮੋਟਰਸ ਦੇ ਵਿੱਚ ਵੀ ਇਹੋ ਹੀ ਸਿਸਟਮ ਹੈ। ਮੋਟਰਸ ਦੇ ਵਿੱਚ ਵੀ ਤੁਹਾਡੀ ਪੂਰੀ ਜਿਹੜੀ ਬੈਕਗਰਾਉਂਡ ਚੈੱਕ ਜਿਹੜੀ ਆ ਤੁਹਾਡੀ, ਉਹ ਸਾਰਾ ਕੁਝ ਤੁਹਾਡੀ ਆਈਡੀ ਹਰ ਚੀਜ਼ ਜਿਹੜੀ ਆ ਉਹ ਅਗੇਂਸਟ ਦਾ ਡੇਟਾਬੇਸ ਚੈੱਕ ਹੁੰਦੀ ਆ ਤੇ ਤੁਹਾਨੂੰ ਅੱਗੇ ਕਲੀਅਰੈਂਸ ਮਿਲਦੀ ਆ, ਤਾਂ ਤੁਸੀਂ ਅਕਾਊਂਟ ਖੋਲ ਸਕਦੇ ਆ, ਤਾਂ ਤੁਸੀਂ ਕੰਪਨੀ ਖੋਲ ਸਕਦੇ ਆ। ਸੋ ਇਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਆ ਰਾਜਕਰਨ, ਉਹ ਮੈਂ ਜਿੰਨੀ ਵੀ ਅਜੇ ਤੱਕ ਸਟੱਡੀ ਕੀਤੀ ਹੈ, ਜਿੰਨੀ ਵੀ ਮੈਂ ਉਹਨੂੰ ਦੇਖਿਆ ਹੈਗਾ, ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਕੰਮ ਹੈਗਾ ਉਹ ਇਹ ਹੈਗਾ ਕਿ ਤੁਸੀਂ ਆਪਣੀ ਆਈਡੀ ਕਿਸੇ ਨੂੰ ਨਾ ਦਿਓ ਕਿ ਮੇਰੇ ਨਾਂ ਤੇ ਤੂੰ ਆਈਡੀ ਦੇ ਨਾਲ ਚੈੱਕ ਇਨ ਕਰ ਲਈ ਜਾਂ ਮੇਰੇ ਨਾਂ ਤੇ ਲੌਗਇਨ ਕਰਕੇ ਅੱਗੇ ਆ ਕੰਮ ਕਰ ਲਈ, ਕਿਉਂਕਿ ਉੱਥੇ ਹੀ ਸਾਰਾ ਜਿਹੜਾ ਆ ਪ੍ਰੋਬਲਮ ਖੜੀ ਹੋ ਜਾਣੀ ਆ ਤੁਹਾਡੇ ਲਈ।